23 ਤਰੀਕ ਨੂੰ ਦੀਨਾ ਕਾਂਗੜ ਵਿਖੇ ਇੱਕ ਬਹੁਤ ਵੱਡਾ ਇਜਲਾਸ ਕਰ ਰਹੇ ਹਾਂ ਜਿਹੜਾ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ ਮਨੁੱਖਤਾ ਦੇ ਲਈ। ਅੱਜ ਜ਼ਿਲ੍ਹਾ ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ 23 ਨਵੰਬਰ ਨੂੰ ਦੀਨਾ ਕਾਂਗੜ ਸਾਹਿਬ ਮੋਗਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਅਤੇ ਨਾਲ ਹੀ ਤਰਨਤਾਰਨ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ। ਸਾਡਾ ਮੁੱਖ ਅੱਜ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਅਸੀਂ 23 ਤਰੀਕ ਨੂੰ ਦੀਨਾ ਕਾਂਗੜ ਵਿਖੇ ਇੱਕ ਬਹੁਤ ਵੱਡਾ ਇਜਲਾਸ ਕਰ ਰਹੇ ਹਾਂ ਜਿਹੜਾ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ ਮਨੁੱਖਤਾ ਦੇ ਲਈ ਦਿੱਤੀ ਹੈ, ਕਿਉਂ ਕਰਕੇ ਉਹ ਜਨੇਊ ਤਾਂ ਪਹਿਨਦੇ ਨਹੀਂ ਸੀਗੇ, ਪਰ ਜਿੱਥੇ ਵੀ ਜ਼ੁਲਮ ਹੁੰਦਾ ਸੀਗਾ ਉੱਥੇ ਸਾਡੇ ਗੁਰੂਆਂ ਨੇ ਆਪਣੇ ਜਿਵੇਂ ਯੋਗ ਸਮਝਿਆ ਉੱਥੇ ਕੁਰਬਾਨੀਆਂ ਕੀਤੀਆਂ ਹੈਗੀਆਂ। ਬੇਸ਼ੱਕ ਪਹਿਲੀ ਪਾਤਸ਼ਾਹੀ ਨੇ ਵੀ ਬਾਬਰ ਦੀ ਜੇਲ੍ਹ ਦੇਖੀ ਹੈ, 6ਵੇਂ ਪਾਤਸ਼ਾਹ ਨੇ ਜਹਾਂਗੀਰ ਦੀ ਜੇਲ੍ਹ ਦੇਖੀ ਹੈ ਤੇ 9ਵੇਂ ਪਾਤਸ਼ਾਹ ਦਾ ਸਰੀਰ ਉਹਨਾਂ ਦਾ ਸਿਰ ਉਹਨਾਂ ਨੇ ਦਿੱਤਾ ਕਿ ਮਨੁੱਖਤਾ ਤੇ ਹਿਊਮਨ ਰਾਈਟਸ ਦੇ ਲਈ ਦਿੱਤਾ ਹੈਗਾ। ਔਰ ਔਰੰਗਜ਼ੇਬ ਉਹਨਾਂ 'ਚ ਰੋਟੀ ਨਹੀਂ ਸੀ ਖਾਂਦਾ ਜਿੰਨਾ ਚਿਰ ਇਹ ਸਵਾ ਮਣ ਜਨੇਊ ਉਹਦਾ ਵਜ਼ੀਰ ਤੋਲ ਕੇ ਉਹਨੂੰ ਦਿੰਦਾ ਨਹੀਂ ਸੀਗਾ ਤੇ ਤਾਂ ਜਾ ਕੇ ਰੋਟੀ ਖਾਂਦਾ ਸੀਗਾ। ਜੀ ਤਾਂ ਮਤਲਬ ਹੈ ਕਿ ਔਰੰਗਜ਼ੇਬ ਦੇ ਹਕੂਮਤ ਦੇ ਵਿੱਚ ਉਨੇ ਮੁਸਲਮਾਨ ਬਣ ਜਾਂਦੇ ਸੀਗੇ ਜਿੰਨੇ ਜਨੇਊ ਤੋਲੇ ਜਾਂਦੇ ਸੀਗੇ ਤੇ ਗਿਣੇ ਜਾਂਦੇ ਸੀਗੇ। ਇਹ ਸਾਰਾ ਕੁਝ ਸਾਡੇ ਗੁਰੂ ਸਾਹਿਬ ਨੇ ਕੀਤਾ ਹੈਗਾ। ਜਾਤ ਪਾਤ ਨੂੰ ਖਤਮ ਕਰਤਾ, ਇਹ ਸਾਰਿਆਂ ਜੀਆਂ ਕਾ ਇੱਕ ਦਾਤਾ ਤੇ ਪਰ ਅੱਜ ਅਸੀਂ ਸ਼ਰਮ ਸਾਨੂੰ ਆਉਂਦੀ ਹੈ ਕਿ ਸਾਡੇ ਲੋਕਾਂ ਨੇ ਇਹ ਸਾਰੇ ਉਸੂਲ ਛੱਡ ਕੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਇੱਕ ਚੀਜ਼ ਨੂੰ, ਇੱਕ ਜਾਤ ਨੂੰ ਖਤਮ ਕਰਤਾ ਸੀਗਾ, ਉਹ ਅਪਣਾ ਲਈ ਹੈ ਤੇ ਹੁਣ ਅਸੀਂ ਝਾੜੂ ਚੱਕ ਲਿਆ, ਜਿਹਦੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੁਕਤ ਕਰ ਦਿੱਤਾ ਸੀਗਾ। ਤੇ 23 ਤਰੀਕ ਨੂੰ ਅਸੀਂ ਫਿਰ ਬਹੁਤ ਵੱਡਾ ਇਜਲਾਸ, ਜਿੱਥੇ ਤੁਹਾਨੂੰ ਵੀ ਇਨਵਾਈਟ ਕਰਦੇ ਹਾਂ, ਦੀਨਾ ਕਾਂਗੜ ਅਸੀਂ ਕਰਦੇ ਹਾਂ, ਜਿੱਥੇ ਮਹਾਰਾਜ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀਗਾ, ਉੱਥੇ ਹੋ ਰਿਹਾ ਹੈਗਾ।